ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਚੰਗੀ ਤਰ੍ਹਾਂ ਝੰਬਿਆ ਹੈ। ਪਾਕਿਸਤਾਨ ਦੇ ਐਂਬੈਸਡਰ ਆਸਫ ਇਫਤਕਾਰ ਅਹਿਮਦ ਨੇ ਕਿਹਾ ਹੈ ਕਿ ਭਾਰਤ ਵਿੱਚ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਅਤੇ ਜ਼ੁਲਮ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਹਨਾਂ ਅਨੁਸਾਰ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਇਸਲਾਮੋਫੋਬਿਕ ਸਟੇਟ ਬਣ ਗਈ ਹੈ। ਭਾਰਤ ਨੇ ਇਸ ਦਾ ਮੋੜਵਾਂ ਜਵਾਬ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੁਝ ਸਾਲ ਪਹਿਲਾਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ ਮਤਾ ਕਰਕੇ ਜਿਹੜਾ ਬੀਤਾ ਦਿਨ ਹੈ ਇਸ ਨੂੰ ਉਹਨਾਂ ਨੇ ਰੱਖਿਆ ਸੀ ਇੰਟਰਨੈਸ਼ਨਲ ਡੇ ਟੂ ਕੰਬੈਟ ਇਸਲਾਮੋਫੋਬੀਆ। ਇਸਲਾਮੋਫੋਬੀਆ ਜਿਵੇਂ ਅਸੀਂ ਕਿਸੇ ਵੀ ਹਾਈਡਰੋਫੋਬੀਆ ਹੁੰਦਾ ਹੈ, ਜਿਨ੍ਹਾਂ ਨੂੰ ਕੁੱਤੇ ਨੇ ਕੱਟਿਆ ਹੋਇਆ ਉਹ ਪਾਣੀ ਤੋਂ ਡਰਦੇ ਨੇ, ਜਾਂ ਦੂਜੇ ਫੋਬੀਆ ਲਫ਼ਜ਼ ਇਸ ਦੇ ਲਈ ਹੈ। ਇਸਲਾਮੋਫੋਬੀਆ ਜਿਹੜੇ ਮੁੱਢਲੇ ਤੌਰ ਦੇ ਉੱਤੇ ਹੀ ਜਿਹੜੇ ਨੇ ਨਫ਼ਰਤ ਨਾਲ ਭਰੇ ਹੋਏ ਲੋਕ ਔਰ ਇਸਲਾਮ ਦੇ ਖਿਲਾਫ ਨਫ਼ਰਤ ਨੂੰ ਹਰ ਜਿਹੜਾ ਇਸਲਾਮ ਪ੍ਰੈਕਟਿਸ ਕਰਨ ਵਾਲਾ ਹੈ ਉਸ ਦੇ ਉੱਤੇ ਲਾਗੂ ਕਰਨ ਵਾਲੇ। ਸੋ ਜ਼ਾਹਰ ਹੈ ਵੀ ਇਹ ਜਿਵੇਂ ਅਸੀਂ ਇੰਡੀਅਨ ਦੇ ਕੌਂਟੈਕਸਟ ਦੇ ਵਿੱਚ ਕਹਿਣਾ ਹੋਏ ਕਿ ਜਿਵੇਂ ਹਿੰਦੂ ਤਵੀਆਂ ਨੇ ਇਸਲਾਮੋਫੋਬੀਆ ਤਾਂ ਹੈ ਹੀ ਹੈ, ਸਿੱਖ ਫੋਬੀਆ ਵੀ ਉਹਨਾਂ ਨੇ ਖੜਾ ਕੀਤਾ ਹੋਇਆ, ਔਰ ਸਾਡੇ ਲਈ ਤਾਂ ਕਿਵੇਂ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਿਹੜੇ ਲਫ਼ਜ਼, ਔਰ ਸੋਸ਼ਲ ਮੀਡੀਆ 'ਤੇ ਹੁਣ ਅਸੀਂ ਦੇਖਦੇ ਹਾਂ ਕਈ ਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਹਾਰੇ ਇਸ ਕਿਸਮ ਦੀਆਂ ਦਿਲ ਨੂੰ ਤਕਲੀਫ ਦੇਣ ਵਾਲੀਆਂ ਉਹ ਜਿਹੜੀਆਂ ਨੇ ਪਿਕਚਰਸ ਔਰ ਨੈਰੇਟਿਵ ਔਰ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਕਰਦੇ ਨੇ। ਫਿਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਔਰ ਸਿੱਖ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹੋ, ਅੱਜ ਸਮਾਣੇ ਦੇ ਵਿੱਚ ਇੱਕ ਪਾਸੇ ਗੁਰਜੀਤ ਸਿੰਘ ਪਿਛਲੇ 1.5 ਸਾਲ ਤੋਂ ਜਿਹੜਾ ਉਹ ਟਾਵਰ ਦੇ ਉੱਤੇ ਚੜ੍ਹਿਆ ਹੋਇਆ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੋਕੋ, ਕਾਨੂੰਨ ਬਣਾਓ, ਔਰ ਇਸ ਬੀਤੇ ਕੱਲ ਜਿਹੜਾ ਉੱਥੇ ਉਸੇ ਸ਼ਹਿਰ ਦੇ ਵਿੱਚ ਹੀ ਜਪਜੀ ਸਾਹਿਬ ਦੇ ਗੁਟਕੇ ਦੇ ਕਈ ਉਹਦੇ ਟੁਕੜੇ ਕਰਕੇ ਔਰ ਉਹਨੂੰ ਬੇਅਦਬ ਕੀਤਾ ਗਿਆ। ਸੋ ਇਹ ਐਵੇਂ ਨਹੀਂ ਹੁੰਦਾ, ਇਹ ਡੈਲੀਬਰੇਟ ਇੱਕ ਖਾਸ ਕਿਸਮ ਦੇ ਜਿਹੜੇ ਨਫ਼ਰਤ ਦੇ ਉੱਤੇ ਜਿਨ੍ਹਾਂ ਨੂੰ ਤੁਸੀਂ ਲਾਇਆ ਹੁੰਦਾ ਹੈ, ਨਫ਼ਰਤ ਦੇ ਉੱਤੇ ਫੀਡ ਕੀਤਾ ਹੁੰਦਾ ਹੈ, ਉਹ ਕਰਦੇ ਨੇ। ਸੋ ਯੂਨਾਈਟਿਡ ਨੇਸ਼ਨਸ ਨੇ ਕਿਹਾ ਕਿ ਭਾਈ ਇਹ ਇਸਲਾਮ ਜਿਹੜਾ ਦੁਨੀਆ ਦਾ ਦੂਸਰਾ ਵੱਡਾ ਮਜ਼ਹਬ ਹੈ ਕ੍ਰਿਸਚੀਅਨਿਟੀ ਤੋਂ ਬਾਅਦ, ਔਰ ਉਸ ਦੇ ਨੂੰ ਆਧਾਰ ਬਣਾ ਕੇ ਜਿਹੜਾ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਇਸਲਾਮੋਫੋਬੀਆ, ਇਸ ਨੂੰ ਕੰਬੈਟ ਕਰਨਾ ਚਾਹੀਦਾ ਹੈ, ਇਸ ਨੂੰ ਭੰਨਣਾ ਚਾਹੀਦਾ। ਹੁਣ ਉਹ ਦਿਨ ਸੀ। ਹੁਣ ਹੁੰਦਾ ਤਾਂ ਇਹ ਹੈ ਕਿ ਵੀ ਜਿਹੜੇ ਵੀ ਜ਼ਿੰਮੇਵਾਰ ਮੁਲਕ ਨੇ ਜਾਂ ਜਿਹਨੇ ਇਸ ਫੰਕਸ਼ਨ ਨੂੰ UN ਜਨਰਲ ਅਸੈਂਬਲੀ ਦੇ ਵਿੱਚ ਜਿਨ੍ਹਾਂ ਨੇ ਐਡਰੈਸ ਕੀਤਾ, ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਨੇ ਸਾਰੇ ਵੱਡੇ ਵੱਡੇ ਅਧਿਕਾਰੀ ਨੇ, ਔਰ ਜਿਨ੍ਹਾਂ ਦੇ ਵਿੱਚ ਈਵਨ ਉਹਨਾਂ ਦਾ ਸੈਕਟਰੀ ਜਨਰਲ ਜਿਹਨੇ ਐਡਰੈਸ ਕੀਤਾ, ਮੈਂ ਉਸ ਦੀ ਲਿਸਟ ਦੇ ਵਿੱਚ ਦੇਖਦਾ ਕਿ ਵੀ ਇਹਨਾਂ 'ਚ ਜਿਹੜਾ ਮਿਸਟਰ ਐਂਟੋਨੀਓ ਗੁਟਰੇਸ ਔਰ ਬਾਕੀ OIC ਜਿਹੜਾ ਉਹਨਾਂ ਦੀ ਇਸਲਾਮਿਕ ਮੁਲਕਾਂ ਦੀ ਜਥੇਬੰਦੀ ਹੈ, ਉਹਨਾਂ ਦੇ ਨੁਮਾਇੰਦੇ, ਉਹਨਾਂ ਸਾਰਿਆਂ ਨੇ ਐਡਰੈਸ ਕੀਤਾ। ਔਰ ਜਦੋਂ ਇੰਡੀਆ ਦੀ ਵਾਰੀ ਆਈ, ਇੰਡੀਆ ਦੇ ਰਿਪਰੈਜ਼ੈਂਟੇਟਿਵ ਨੇ ਬਿਲਕੁਲ ਹੀ ਇਹਦੀ ਗਿੱਲ ਗਾਲਦਿਆਂ ਉਹਨੇ ਪਾਕਿਸਤਾਨ ਦੇ ਉੱਤੇ ਅਟੈਕ ਕੀਤਾ ਕਿ ਜੀ ਇਹ ਤਾਂ ਮਾਈਨੋਰਟੀਜ਼ ਨਾਲ ਬਹੁਤ ਬੁਰਾ ਸਲੂਕ ਹੋ ਰਿਹਾ, ਉੱਥੇ ਹਿੰਦੂਆਂ ਨਾਲ ਇਹ ਹੋ ਰਿਹਾ, ਫਲਾਣਿਆਂ ਨਾਲ ਇਹ ਹੋ ਰਿਹਾ, ਧਮਕੀਆਂ ਨਾਲ ਇਹ ਹੋ ਰਿਹਾ। ਔਰ ਇਸ ਤੋਂ ਬਾਅਦ ਜ਼ਾਹਰ ਹੈ ਕਿ ਜਦੋਂ ਪਾਕਿਸਤਾਨ ਦੇ ਐਂਬੈਸਡਰ ਆਸਮ ਇਫਤਕਾਰ ਅਹਿਮਦ ਉਹਨਾਂ ਦੀ ਵਾਰੀ ਆਈ ਤੇ ਉਹਨਾਂ ਨੇ ਜੋ ਕਿਹਾ, ਉਹਦੀ ਮੇਨ ਹੈਡਲਾਈਨ ਹੀ ਮੇਜਰ ਨਿਊਜ਼ਪੇਪਰ ਨੇ ਲਾਈ ਹੈ, ਪਾਕਿਸਤਾਨ ਸਲੈਮਸ ਇੰਡੀਆ ਐਜ਼ ਵਰਲਡਸ ਬਿਗੇਸਟ ਇਸਲਾਮੋਫੋਬਿਕ ਸਟੇਟ ਐਟ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਇਵੈਂਟ। ਉਹਨਾਂ ਨੇ ਕਿਹਾ ਵੀ ਭਾਰਤ ਜਿਹੜਾ ਹੈ ਦੁਨੀਆ ਦਾ ਸਭ ਤੋਂ ਵੱਡਾ ਇਸਲਾਮੋਫੋਬਿਕ ਮੁਲਕ ਹੈ, ਸਭ ਤੋਂ ਵੱਡੀ ਇਸਲਾਮੋਫੋਬਿਕ ਸਟੇਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਦਾ ਫੈਕਟ ਰਿਮੇਨਸ ਦੈਟ ਇੰਡੀਆ ਹੈਜ਼ ਦਾ ਡਿਸਟਿੰਕਸ਼ਨ of being the world's biggest Islamophobic state which has turned against its own minorities including Muslims, Christians, others, ਕਿ ਵੀ ਉਹ ਆਪਣੀਆਂ ਘੱਟ ਗਿਣਤੀਆਂ ਨੂੰ ਖਾ ਰਿਹਾ ਉਹਨਾਂ ਦੇ ਅਗੇਂਸਟ। ਔਰ ਇਹ ਜਿਹੜੀ ਹੈ ਜਿਵੇਂ ਯੂਨਾਈਟਿਡ ਨੇਸ਼ਨਸ ਅਲਾਇੰਸ ਆਫ ਸਿਵਲਾਈਜੇਸ਼ਨ ਐਕਸਟ੍ਰੀਮਿਸਟ ਹਿੰਦੂਤਵ ਆਈਡੀਓਲੋਜੀ ਨੂੰ ਵੀ ਉਹਨਾਂ ਨੇ ਭੰਨਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਇੰਡੀਆ ਦੇ ਨਾਲ ਜੋ ਹੋ ਰਿਹਾ ਉਹ ਹੈ, ਲੇਕਿਨ ਇਹਦੇ ਬਾਵਜੂਦ ਜਿਹੜਾ ਇੰਡੀਆ ਦਾ ਰਵੱਈਆ ਹੈ, ਔਰ ਜਿਵੇਂ ਮੈਂ ਕਿਹਾ ਕਿ ਵੀ ਜਿਨ੍ਹਾਂ ਨੇ ਉਹਨੂੰ ਐਡਰੈਸ ਕੀਤਾ ਉਹਨਾਂ 'ਚ UN ਸੈਕਟਰੀ ਜਨਰਲ ਐਂਟੋਨੀਓ ਗੁਟਰੇਸ, ਪ੍ਰੈਜ਼ੀਡੈਂਟ UN ਜਨਰਲ ਅਸੈਂਬਲੀ ਦੀ ਐਨਾਲੀਨਾ ਬਾਰਬਕ,
ਅੰਡਰ ਸੈਕਟਰੀ ਜਨਰਲ ਔਰ ਸਪੈਸ਼ਲ ਐਨਵੋਏ ਜਿਹੜੇ ਨੇ ਮਿਸਟਰ ਮਿਗੁਲ ਐਂਗਲ ਮੋਰੇਸ਼ੀਅਸ, OIC ਜਨਰਲ ਸੈਕਟਰੀ ਹੁਸੈਨ ਬ੍ਰਹਮਾ ਟਾਹਾ ਤੇ ਤੁਰਕੀ ਦੇ ਐਂਬੈਸਡਰ ਅਹਿਮਦ ਵਿਲਡਿਸ। ਔਰ ਇੰਡੀਆ ਦਾ ਜਿਹੜੇ ਐਂਬੈਸਡਰ ਨੇ ਇਹ ਇਲਜ਼ਾਮ ਲਾਇਆ ਕਿ ਜੀ ਘੱਟ ਗਿਣਤੀਆਂ ਪਾਕਿਸਤਾਨ 'ਚ ਸਫ਼ਰ ਕਰ ਰਹੀਆਂ ਨੇ, ਉਹਦਾ ਨਾਂ ਜਿਹੜਾ ਹੈ ਉਹ ਪਰਵਾਰਥੈਨੂਮੀ ਹਰੀਸ਼। ਉਹਨੇ ਜਿਹੜਾ ਸਟੇਟਮੈਂਟ ਜਦੋਂ ਇਹ ਡਿਲੀਵਰ ਕੀਤੀ, ਇਸ ਦੇ ਉੱਤੇ ਫਿਰ ਐਂਬੈਸਡਰ ਅਹਿਮਦ ਜਿਹੜੇ ਪਾਕਿਸਤਾਨ ਦੇ ਨੇ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਦਾ ਹਾਲ ਇਹ ਹੈ ਕਿ ਇਟ ਇਜ਼ ਡਿਫਿਕਲਟ ਫॉर them ਟੂ ਹਾਈਡ ਇਟਸ ਗਿਲਟ ਐਂਡ ਕਲਪੇਬਿਲਿਟੀ ਵੈਨ ਇਟ ਕੇਮ ਟੂ ਇਸਲਾਮੋਫੋਬੀਆ and criticized New Delhi for disrespecting the OIC। ਉਹਨਾਂ ਨੇ ਕਿਹਾ ਵੀ ਇਹ ਦਿਨ ਜਦੋਂ ਕਿ ਮਿੱਥਿਆ ਹੀ ਇਸ ਲਈ ਗਿਆ ਹੈ, ਇਹ ਤਾਂ ਈਵਨ OIC ਜਿਹਨੇ ਇਹ ਸਾਰਾ ਮੂਵ ਕੀਤਾ ਸੀ ਉਹਦਾ ਵੀ ਡਿਸਰਿਸਪੈਕਟ ਹੈ। It was expected that India would join us today in condemning Islamophobia and would also brief the participants about the steps it will take to alleviate the plight of millions of Muslims and other religious minorities suffering from the hate-filled Hindutva। ਉਹਨਾਂ ਨੇ ਕਿਹਾ ਜੀ ਉਹ ਇੱਥੇ ਦੱਸਣਗੇ ਵੀ ਉਹ ਕੀ ਯਤਨ ਕਰ ਰਹੇ ਨੇ ਕਿ ਜਿਹੜੀ ਨਫ਼ਰਤ ਉੱਥੇ ਮੁਸਲਮਾਨਾਂ, ਈਸਾਈਆਂ, ਸਿੱਖਾਂ, ਬਾਕੀ ਘੱਟ ਗਿਣਤੀਆਂ ਦੇ ਖਿਲਾਫ ਹੈ। ਲੇਕਿਨ ਇਸ ਦੇ ਉਲਟ India, however, chose to deflect this question and try to politicize today's debate। ਕਿ ਬਜਾਏ ਕਿ ਉਹ ਹਮਦਰਦੀ ਦਾ ਇਜ਼ਹਾਰ ਕਰਦੇ, ਈਵਨ ਇਸ ਮੌਕੇ ਨੂੰ ਵੀ ਉਹਨਾਂ ਨੇ ਜਿਹੜਾ ਉਹ ਸਿਆਸੀ ਘਟੀਆ ਡਿਬੇਟ ਦੇ ਵਿੱਚ ਕਨਵਰਟ ਕੀਤਾ। This is disservice to the victims of Islamophobia and undermines efforts being taken by responsible states of the world to combat this hate spewing ਆਈਡੀਓਲੋਜੀ। ਕਿ ਇਹ ਉਹਨਾਂ ਦੇ ਯਤਨਾਂ ਨੂੰ ਵੀ ਅੰਡਰਮਾਈਨ ਕੀਤਾ ਔਰ ਅੱਗੇ ਲੰਬਾ ਚੌੜਾ ਉਹਨਾਂ ਨੇ ਪੂਰਾ ਫਿਰ ਜਿਹੜਾ ਰਗੜਾ ਇੰਡੀਆ ਨੂੰ ਦਿੱਤਾ। ਔਰ ਪਰ ਹੁਣ ਇੱਕ ਪਾਸੇ ਇੰਡੀਆ ਜਿੱਥੇ ਪਾਕਿਸਤਾਨ ਨੂੰ ਇਸ ਲਈ ਕਿ ਜੀ ਤੁਹਾਡੇ ਉੱਥੇ ਮਾਈਨੋਰਟੀਜ਼ ਨਾਲ ਇਹ ਹੋ ਰਿਹਾ ਹੈ, ਉਹ ਹੋ ਰਿਹਾ ਹੈ, ਪਰ ਦੂਸਰੇ ਪਾਸੇ ਅਸੀਂ ਉਹਨਾਂ ਦੀ ਆਪਣੀ PTI ਖਬਰ ਦੇ ਰਹੀ ਹੈ ਕਿ ਵਾਇਰਲ ਵੀਡੀਓ ਸ਼ੋਜ਼ ਕਰਾਊਡ ਇਨ ਸਿਨੇਮਾ ਹਾਲ pledging to boycott Muslims after Kerala story 2 screening draws flack। ਹੁਣ ਜਿਵੇਂ ਇਹਨਾਂ ਨੇ ਕਸ਼ਮੀਰ ਫਾਈਲਸ ਬਣਾ ਕੇ ਬਜਾਏ ਕਿ ਜੋ ਇੰਡੀਆ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਕਰਦਾ ਰਿਹਾ ਔਰ ਕਰ ਰਿਹਾ ਹੈ ਉਹਨੂੰ ਜਿਹੜਾ ਉਹ ਹਾਈਲਾਈਟ ਕਰਦੇ, ਉਹਨਾਂ ਨੇ ਕਸ਼ਮੀਰੀ ਪੰਡਤਾਂ ਨਾਲ ਇਹ ਹੋਇਆ ਤੇ ਉਹ ਹੋਇਆ। ਫਿਰ ਉਹਨਾਂ ਨੂੰ ਲੱਗਾ ਵੀ ਕੇਰਲਾ ਹੁਣੇ BJP ਸਾਊਥ 'ਚ ਵੜਨਾ ਚਾਹੁੰਦੀ ਹੈ, ਤਮਿਲਨਾਡੂ ਔਰ ਕਰਨਾਟਕਾ ਵੀ ਕਾਂਗਰਸ ਦੀ ਸਰਕਾਰ ਹੈ, ਕੇਰਲਾ 'ਚ ਇਲੈਕਸ਼ਨਾਂ ਹੋਣੀਆਂ ਨੇ। ਹੁਣ ਕੇਰਲਾ ਦੇ ਵਿੱਚ ਸਾਈਜ਼ੇਬਲ ਪੋਪੂਲੇਸ਼ਨ ਈਸਾਈਆਂ ਦੀ ਹੈ, ਮੁਸਲਮਾਨਾਂ ਦੀ ਹੈ ਤੇ ਇਹਨਾਂ ਦੀ BJP ਦੇ ਪੈਰ ਉੱਥੇ ਲੱਗ ਨਹੀਂ ਰਹੇ। ਸੋ ਇਹਨਾਂ ਨੇ ਇੱਕ ਜਿਵੇਂ ਗੁਜਰਾਤ ਫਾਈਲਸ ਬਣਾ ਜਿਹੜੀ ਹੈ ਉਹਦੇ ਥੱਲੇ ਤਾਂ ਇਹਨਾਂ ਦੀਆਂ ਕਰਤੂਤਾਂ ਸੀ, ਉਹ ਤਾਂ ਉਹਨਾਂ ਨੇ ਰਾਣਾ ਅਯੂਬ ਜਿਹਨੇ ਵਿਚਾਰੀ ਨੇ, ਮੋਦੀ ਅਮਿਤ ਸ਼ਾਹ ਨੇ ਕੀ ਕੀਤਾ ਉਹ ਤਾਂ ਸਾਹਮਣੇ ਨਹੀਂ ਆ, ਲੇਕਿਨ ਫਾਈਲ ਲਫ਼ਜ਼ ਉਹਨਾਂ ਨੇ ਪਿਕ ਕਰ ਲਿਆ। ਕਸ਼ਮੀਰ ਫਾਈਲਸ ਫਿਲਮ ਬਣਾਈ ਔਰ ਪੂਰੀ ਨਫ਼ਰਤ ਮੁਸਲਮਾਨਾਂ ਦੇ ਖਿਲਾਫ। ਹੁਣ ਕੇਰਲਾ ਫਾਈਲ 1 ਬਣਾਈ ਸੀ, ਹੁਣ ਕੇਰਲਾ ਫਾਈਲ 2 ਬਣਾਈ ਔਰ ਇਹ ਇਹਨਾਂ ਦੀ ਆਪਣੀ ਖਬਰ ਹੈ ਕਿ ਵੀ ਜਿਸ ਹਾਲ ਦੇ ਵਿੱਚ ਦਿਖਾਈ ਗਈ, ਜਦੋਂ ਫਿਲਮ ਇਹ ਚੱਲੀ ਉਸ ਤੋਂ ਬਾਅਦ ਹਾਲ 'ਚ ਬੈਠੇ ਲੋਕਾਂ ਨੇ ਇਹ ਜਿਹੜਾ ਪ੍ਰਣ ਲਿਆ ਕਿ ਜੀ ਅਸੀਂ ਬਿਲਕੁਲ ਮੁਸਲਮਾਨਾਂ ਦਾ ਬਾਈਕਾਟ ਕਰਾਂਗੇ, ਇਹਨਾਂ ਦੇ ਗਾਟੇ ਲਾਵਾਂਗੇ, ਕੋਈ ਇਹਨਾਂ ਦੇ ਕੋਈ ਸੌਦਾ ਨਹੀਂ ਲਵਾਂਗੇ, ਇਹਨਾਂ ਨੂੰ ਕੋਈ ਘਰ ਨਹੀਂ ਦੇਵਾਂਗੇ, ਕੋਈ ਜ਼ਮੀਨ ਨਹੀਂ ਲੈਣ ਦੇਵਾਂਗੇ। ਹੁਣ ਇੱਕ ਪਾਸੇ ਇਹ ਨਫ਼ਰਤ ਹੈ, ਲੇਕਿਨ ਦੂਸਰੇ ਪਾਸੇ ਤੁਸੀਂ ਦੇਖੋ ਵੀ ਇਹਨਾਂ ਨੇ ਇਸ ਬੀਤੇ 48 ਘੰਟੇ ਜਾਂ 72 ਘੰਟਿਆਂ 'ਚ ਪਾਕਿਸਤਾਨ ਨੇ ਕਾਬਲ ਦੇ ਉੱਤੇ ਧਾਵਾ ਬੋਲਿਆ ਚੰਗੀ ਤਰ੍ਹਾਂ, ਜਿੱਥੇ ਤਹਿਰੀਕੇ ਤਾਲਿਬਾਨ ਜਿਹਨੂੰ ਰਾਹ ਵਾਲੇ ਟ੍ਰੇਨਡ ਕਰ ਰਾਹ ਦਾ ਅਫਸਰ ਵੀ ਉਹਦੇ 'ਚ ਮਾਰਿਆ ਗਿਆ ਔਰ ਦੂਸਰੇ ਵੀ। ਔਰ ਇੰਡੀਆ ਨੇ ਇੰਨਾ ਚੀਕ ਚਿਹਾੜਾ ਪਾਇਆ ਕਿ ਹਸਪਤਾਲ ਤੇ ਅਟੈਕ ਕਰਤਾ, ਡਰੱਗ ਰੀਹੈਬਿਲਿਟੇਸ਼ਨ ਤੇ ਕਰਤਾ, 400 ਮਰ ਗਿਆ, 500 ਮਰ ਗਿਆ। ਹੁਣ ਆਪ ਕੀ ਸ਼ਰਾਰਤ ਕਰ ਰਹੇ ਨੇ, ਇਕੱਲਾ ਇਹੀ ਨਹੀਂ ਕਿ ਵੀ ਤਹਿਰੀਕੇ ਤਾਲਿਬਾਨ ਉਹਨਾਂ ਨੂੰ ਜਾਂ ਦੂਜਿਆਂ ਨੂੰ। ਹੁਣ ਤੁਸੀਂ ਦੇਖੋਗੇ ਸਿੰਧੀ ਲੀਡਰ ਸਲੈਮਸ Pakistan at UNHRC demands UN supervised referendum for Sindh। ਸਿੰਧੀਆਂ ਨੂੰ ਖੜਾ ਕਰ ਰਹੇ ਨੇ ਆਪਣੇ ਉਹ ਟੁਕੜ ਬੋਚਾਂ ਨੂੰ ਕਿ ਜੀ ਸਿੰਧ ਅੱਡ ਹੋਣਾ ਚਾਹੁੰਦਾ ਪਾਕਿਸਤਾਨ ਤੋਂ, ਉੱਥੇ ਰੈਫਰੈਂਡਮ ਕਰਵਾਓ। ਬਲੋਚ ਲਿਬਰੇਸ਼ਨ ਆਰਮੀ ਕਲੇਮ ਸੀਰੀਜ਼ ਆਫ ਅਟੈਕਸ ਔਨ ਪਾਕਿਸਤਾਨ ਫੋਰਸਿਸ। ਹੁਣ ਇਹ ਬਲੋਚ ਲਿਬਰੇਸ਼ਨ ਆਰਮੀ ਇਹ ਵੀ ਰਾਹ ਟ੍ਰੇਨਡ ਕਰ ਰਹੀ ਹੈ, ਤਹਿਰੀਕੇ ਤਾਲਿਬਾਨ ਪਖਤੂਨਾਂ ਨੂੰ ਉਧਰ ਖੜਾ ਕਰ ਰਹੇ ਨੇ। ਸੋ ਇਸ ਹੱਦ ਤੱਕ ਨਫ਼ਰਤ ਹੈ ਜੋ ਇਸ ਵੇਲੇ ਮਿਲੀਅਨਸ ਐਂਡ ਮਿਲੀਅਨਸ ਆਫ ਵੋਟਾਂ ਜਿਹੜੀਆਂ ਮੈਜੋਰਿਟੀ ਮੁਸਲਮਾਨਾਂ ਦੀਆਂ ਨੇ ਉਹ ਕੱਟ ਦਿੱਤੀਆਂ ਨੇ।
ਉਹਨਾਂ ਨੂੰ ਜਿਹੜਾ ਉਹ ਇਲੈਕਸ਼ਨ ਕਮਿਸ਼ਨਰ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਉਹ ਹਿੰਦੂ ਤੋਂ ਵੀ ਦੁਮਛੱਲਾ ਹੀ ਹੈ ਔਰ ਪਹਿਲਾਂ ਉਹਨਾਂ ਨੇ ਬਿਹਾਰ ਦੇ ਵਿੱਚ ਕੱਟੀਆਂ, ਬਿਹਾਰ 'ਚ ਪਾਵਰ ਹਥਿਆ ਲਈ, ਬੰਗਾਲ ਦੇ ਵਿੱਚ ਵੀ ਇਹੀ ਪ੍ਰੋਸੈਸ ਕਰਨ ਜਾ ਰਹੇ ਨੇ ਔਰ ਪੰਜਾਬ ਦੇ ਵਿੱਚ ਵੀ ਜਦੋਂ ਹੋਏਗਾ ਅਸੀਂ ਦੇਖਾਂਗੇ ਕਿ ਈਵਨ ਇਹ ਜਾਲੀ ਵੋਟਾਂ ਆਪਣੀਆਂ ਬਣਵਾਉਣਗੇ, ਸਿੱਖਾਂ ਦੀਆਂ ਵੋਟਾਂ ਕੱਟਣਗੇ। ਸੋ ਇਸ ਸਾਰੇ ਦੇ ਚੱਲਦੇ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਐਂਬੈਸਡਰ ਨੇ ਬੋਲਡ ਸਟੈਂਡ ਲਿਆ UN ਜਨਰਲ ਅਸੈਂਬਲੀ ਦੇ ਵਿੱਚ, ਪਰ ਤੁਸੀਂ ਹਿੰਦੂ ਤਵੀਆਂ ਦੀ ਜ਼ਹਿਨੀਅਤ ਦੇਖੋ ਕਿ ਕਿਸ ਹੱਦ ਤੱਕ ਇਹ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਨਾਲ ਭਰੇ ਹੋਏ ਨੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।